अस्सलाम वालेकुम। ਸਿਆਣੇ ਕਹਿੰਦੇ ਆ ਬਣਾਈ ਹੋਵੇ ਨਾ ਕੰਮ ਆ ਜਾਂਦੀ ਹੈ ਕਿਸੇ ਟਾਈਮ ਤੇ। ਪੁਰਾਣੇ ਵਕਤ ਸੀ ਨਾ, ਉਦੋਂ ਨਾ ਇੰਨੇ ਸੰਦ ਸੀ ਤੇ ਨਾ ਇੰਨਾ ਮਸ਼ੀਨੀ ਦੌਰ ਸੀਗਾ, ਤੇ ਬੰਦਿਆਂ ਦੀ ਬੜੀ ਆਪਣਾ ਚ ਸਲੂਕ ਪਿਆਰ ਸੀਗਾ। ਇਸੇ ਤਰ੍ਹਾਂ ਜੇ ਕਿਸੇ ਨੇ ਛੱਤ ਲਿਪਣੀ ਹੁੰਦੀ ਸੀ ਨਾ, ਤੇ ਉਹ ਜਾ ਕੇ ਤੇ ਇੱਕ ਦੂਸਰੇ ਦੇ ਘਰਾਂ 'ਚ ਦੱਸਿਆ ਆਉਂਦੇ ਹੁੰਦੇ ਸੀ ਸ਼ਾਮ ਨੂੰ ਵੀ ਅੱਜ ਫਲਾਣੇ ਘਰ ਦੀ ਛੱਤ ਲਿਪਣੀ ਹੈ। ਤੇ ਇਸੇ ਤਰ੍ਹਾਂ ਹੀ ਜੇ ਕਿਸੇ ਨੇ ਜ਼ਮੀਨ ਬੰਨਾ ਵਾਹੁਣਾ ਹੁੰਦਾ ਸੀ ਨਾ, ਤੇ ਇਸੇ ਤਰ੍ਹਾਂ ਹੀ ਉਹ ਸ਼ਾਮ ਨੂੰ ਘਰਾਂ 'ਚ ਦੱਸ ਦਿੰਦੇ ਸੀ ਤੇ ਬੰਗਾਰ ਕੱਢਦੇ ਹੁੰਦੇ ਸੀ ਇੱਕ ਦੂਸਰੇ ਦੀ। ਜਿਵੇਂ ਹੀ ਸੁਬਹ ਸਰਗੀ ਦਾ ਟਾਈਮ ਹੋਣਾ, ਕੁੱਕੜ ਨੇ ਬਾਂਗ ਦੇਣੀ ਤੇ ਸੱਜਿਆਂ ਦੀਆਂ ਟੱਲੀਆਂ ਖੜਕ ਜਾਣੀਆਂ ਤੇ ਜ਼ਮੀਨ 'ਚ ਚਲੇ ਜਾਣੇ ਸਾਰੀਆਂ ਜੋਗਾਂ ਲੈ ਕੇ। ਨਾਲੇ ਉੱਥੇ ਇੱਕ ਦੂਸਰੇ ਨੂੰ ਮਜ਼ਾਕ ਕਰਨਾ, ਨਾਲੇ ਜਿਹੜਾ ਸੀ ਇੱਕ ਦੂਸਰੇ ਨਾਲ ਹੱਸਣਾ ਖੇਡਣਾ, ਤੇ ਨਾਲ ਕੰਮ ਮੁੱਕ ਜਾਣਾ, ਕੰਮ ਹੋ ਜਾਣਾ ਅਗਲੇ ਦਾ। ਤੇ ਉਹ ਵਕਤ ਪੁਰਾਣੇ ਸੀ। ਤੇ ਇਹ ਨਹੀਂ ਕਿ ਜ਼ਮੀਨ ਤੱਕ ਸੀ ਸਾਂਝਾਂ, ਸਾਂਝਾਂ ਜਿਹੜੀਆਂ ਸੀ ਘਰਾਂ ਤੱਕ ਵੀ ਸੀ। ਜੇ ਕਿਸੇ ਤੇ ਕੋਈ ਖੁਸ਼ੀ ਗਮੀ ਹੋ ਜਾਣੀ, ਗਮੀ ਦੇ ਟਾਈਮ ਤੇ ਕੋਈ ਮਹਿਮਾਨ ਆਏ ਆ, ਆਪਦੇ ਹੁੱਕੇ ਧਰਨੇ, ਆਪਦੇ ਬੈਠਕਾਂ 'ਚ ਲੈ ਜਾਣੇ ਮਹਿਮਾਨ, ਉੱਥੇ ਰਾਤ ਸਵਾਉਣਾ। ਤੇ ਜਿਹੜੇ ਘਰ ਫੌਤਗੀ ਹੋਈ ਹੈ ਉਸ ਘਰ 'ਚ 3 ਦਿਨ ਖਾਣਾ ਨਹੀਂ ਸੀ ਪੱਕਣ ਦਿੰਦੇ ਹੁੰਦੇ, ਇੰਨਾ ਪਿਆਰ ਸਲੂਕ ਹੁੰਦਾ ਸੀ ਬੰਦਿਆਂ ਦਾ। ਤੇ ਹੁਣ ਤੇ ਹਮਸਾਇਆਂ ਨੂੰ ਨਹੀਂ ਪਤਾ ਹੁੰਦਾ ਕਿ ਫਲਾਨੇ ਘਰ ਫੌਤਗੀ ਹੋਈ, ਸਾਡੇ ਘਰ ਦੇ ਨਾਲ ਫੌਤਗੀ ਹੋਈ ਹੈ। ਹੁਣ ਦੌਰ ਆ ਗਿਆ ਜਦੀਦ, ਤੇ ਉਦੋਂ ਬਹੁਤ ਹੀ ਅੱਛੇ ਵਕਤ ਸੀਗੇ। ਜੇ ਬਗਾਰ ਕੱਢਣੀ ਤੇ ਕੁੜੀਆਂ ਨੇ ਘਰ ਜਿਹੜਾ ਆਪਣਾ, ਸਾਡੇ ਅਜੇ ਹਲ ਵਗ ਰਿਹਾ ਤੇ ਬੜੇ ਆਪਣਾ ਜਿਹੜਾ ਨਾ ਗੋਸ਼ਤ ਪਕਾਉਣਾ ਸ਼ੋਰੇ ਵਾਲਾ, ਆਲੂ ਸ਼ੋਰਾ ਪਕਾਉਣਾ, ਤੇ ਨਾਲ ਉਹਨਾਂ ਨੇ ਹਲਵਾ ਪਕਾਉਣਾ ਜਾਂ ਜ਼ਰਦਾ ਪਕਾਉਣਾ। ਤੇ ਫਿਰ ਉਹਨਾਂ ਨੇ ਦੁਪਹਿਰੇ ਬੱਚਿਆਂ ਦੇ ਸਿਰ ਤੇ ਜਾਂ ਪਾਲਾਂ ਬੱਚਿਆਂ ਦੇ ਸਿਰ ਤੇ ਰੱਖ ਕੇ ਬਲਟੋਏ ਲੱਸੀ ਵਾਲੇ, ਤੇ ਉਹ ਜਿਹੜਾ ਕੁਛ ਪਕਾਇਆ ਹੁੰਦਾ ਸੀ ਖਾਣਾ ਉਹ ਮਰੱਬੇ ਵੇਚਣਾ ਕਿ ਬੰਗਾਰ ਪੈ ਰਹੀ। ਉੱਥੇ ਫਿਰ ਬੰਦਿਆਂ ਨੇ ਖਾਣਾ ਖਾਣਾ ਤੇ ਬੜਾ ਪਿਆਰ ਸਲੂਕ ਨਾਲ ਬਹਿਣਾ ਉੱਠਣਾ ਕਰਨਾ, ਸਾਰਾ ਨਿਜ਼ਾਮ ਹੁੰਦਾ ਸੀ। ਤੇ ਇਹ ਹੁਣ ਸਾਡਾ ਦੌਰ ਜਿਹੜਾ ਹੁਣ ਮਸ਼ੀਨੀ ਦੌਰ ਆ ਗਿਆ, ਜਦੀਦ ਦੌਰ ਆ ਗਿਆ। ਹੁਣ ਜਿਹੜਾ ਦੌਰ ਆ ਗਿਆ ਇਹਦੇ 'ਚ ਵੇਖ ਲਓ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਕਿ ਸਾਡੇ ਇਹ ਜਿਹੜਾ ਨਾ ਵੀ ਮਹੱਲੇ 'ਚ ਵਿਆਹ ਹੈ, ਇਹ ਰਿਸ਼ਤਾ ਹੋ ਗਿਆ, ਇਹ ਫਲਾਨਾ ਹੋ ਗਿਆ। ਉਦੋਂ ਹੀ ਪਤਾ ਲੱਗਦਾ ਜਿੱਦਣ ਲਾਈਟਾਂ ਲੱਗ ਜਾਣ, ਲਾਈਟਾਂ ਲੱਗ ਜਾਣ ਨਾ ਜਿਸ ਘਰ ਤੇ, ਉਦੋਂ ਹੀ ਪਤਾ ਲੱਗਦਾ ਕਿ ਇਸ ਘਰ ਤੇ ਵਿਆਹ ਫਲਾਨੇ ਦੇ ਭਤੀਜਾ ਸੀ ਤੇ ਅੱਜ ਦਿਨ ਪੂਰੇ ਹੋ ਗਏ। ਹਾਂਜੀ, ਤੇ ਇਹ ਜਿਹੜਾ ਨਾ ਆਪਣਾ ਨਿਜ਼ਾਮ ਬਹੁਤ ਹੀ ਅੱਗੇ ਚਲਾ ਗਿਆ ਜੀ। ਆਪਣਾ ਇਸੇ ਤਰ੍ਹਾਂ ਹੀ ਉਹ ਇੱਕ ਬਾਬਾ ਗੱਲ ਸੁਣਾ ਰਿਹਾ ਸੀ ਸਾਡਾ ਵੱਡਾ, ਕਿ ਪਿੰਡ ਦਾ ਬੰਦਾ ਬੈਠਾ ਗੱਡੀ 'ਚ, ਤੇ ਗੱਡੀ 'ਚ ਨਾਲ ਦੀ ਜੀ ਇੱਕ ਬੰਦਾ ਬਹਿ ਗਿਆ, ਤੇ ਉਹ ਗੱਡੀ 'ਚ ਬੈਠਿਆਂ ਬੈਠਿਆਂ ਹੀ ਉਹਨਾਂ ਦੀ ਦੁਆ ਸਲਾਮ ਹੋ ਗਈ ਤੇ ਯਾਰੀ ਦੋਸਤੀ ਹੋ ਗਈ। ਤੇ ਉੱਥੇ ਬੈਠਿਆਂ ਬੈਠਿਆਂ ਨੇ ਰਿਸ਼ਤਾ ਕਰ ਲਿਆ, ਉਹਨਾਂ ਨੇ ਰਿਸ਼ਤਾ ਕਰ ਲਿਆ। ਤੇ ਉਹਨਾਂ ਵੇਲਿਆਂ ਦਾ ਰਿਸ਼ਤਾ ਹੋਇਆ ਮਾਸ਼ਾਅੱਲਾ। ਉਹ ਦੱਸ ਰਹੇ ਆ ਕਿ ਦੋਤਿਆਂ ਪੋਤਰਿਆਂ ਵਾਲੇ ਹੋ ਕੇ ਤੇ ਗਾਂ ਵੱਸ ਰਹੇ ਆ। ਇੰਨਾ ਉਸ ਦੌਰ ਦਾ ਪਿਆਰ ਸਲੂਕ ਤੇ ਜਿਹੜੀ ਯਾਰੀ ਦੋਸਤੀ ਤੇ ਨਿਭਾਈ ਅੱਗੇ ਰਿਸ਼ਤੇਦਾਰੀ, ਤੇ ਹੁਣ ਵੀ ਰਿਸ਼ਤੇਦਾਰੀ ਉਹਨਾਂ ਦੀ ਚੱਲ ਰਹੀ। ਇਹ ਪੁਰਾਣਿਆਂ ਵਕਤਾਂ ਦੀਆਂ ਗੱਲਾਂ ਨੇ, ਇਸ ਵਕਤ ਦੀ ਗੱਲ ਨਹੀਂ ਹੋਇਆ। ਇਸ ਵਕਤ ਤੇ ਦੌਰ ਆ ਗਿਆ ਹੁਣ ਮੋਬਾਇਲ ਦਾ, ਦੂਰ ਦੂਰ ਦੀਆਂ ਖਬਰਾਂ। ਉਹ ਮੈਂ ਨਾ ਕੱਲ ਲਗਾ ਜਾਂਦਾ ਤੇ ਬੰਦਾ ਇੱਕ ਮੈਨੂੰ ਰਸਤੇ 'ਚ ਨਾ ਮੁੰਡਾ ਟੱਕਰਿਆ, ਟੱਚ ਮੋਬਾਇਲ ਉਹਦੇ ਹੱਥ 'ਚ, ਤੇ ਮੈਨੂੰ ਕਹਿੰਦਾ ਤੈਨੂੰ ਪਤਾ ਵੀ ਚਾਈਨਾ 'ਚ ਗੜੇ ਪੈ ਗਏ। ਮੈਂ ਕਿਹਾ ਯਾਰ ਨਹੀਂ, ਮੈਨੂੰ ਨਹੀਂ ਪਤਾ। ਕਹਿੰਦਾ ਆਵੇ ਚਾਈਨਾ 'ਚ ਗੜੇ ਪੈ ਗਏ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਉਹ ਤੇਰਾ ਅੱਬਾ ਬੜਾ ਬਿਮਾਰ ਸੀਗਾ, ਉਹਨੂੰ ਬੁਖਾਰ ਹੋਇਆ ਬੜਾ ਤੇਜ਼, ਤੇ ਉਹਨੂੰ ਡਾਕਟਰ ਕੋਲ ਲੈ ਕੇ ਗਏ ਆ, ਤੇ ਉਹਦਾ ਕੀ ਬਣਿਆ? ਉਹ ਕਹਿੰਦਾ ਉਹ ਬਸ ਇਹ ਜਿਹੜਾ ਨਾ ਗੱਲ ਹੈ ਸਾਡੇ ਇਸ ਦੌਰ ਦੀ।